ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਦਿੱਲੀ ਦਾ ਐਮਸੀਡੀ ਚੋਣਾਂ ਦਾ ਮਿੰਟ ਜੀ। ਆਮ ਆਦਮੀ ਪਾਰਟੀ ਨੇ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕਰਤੀ ਹੈ ਜੀ ਇੱਥੇ। ਹਾਂਜੀ, ਸਟਾਰ ਪ੍ਰਚਾਰਕਾਂ ਦੀ ਇਹਨਾਂ ਨੇ ਲਿਸਟ ਜਾਰੀ ਕਰ ਦਿੱਤੀ ਐਮਸੀਡੀ ਇਲੈਕਸ਼ਨ ਵਾਸਤੇ। ਗੱਲ ਇਹ ਆ ਕਿ ਇਹਦੇ ਚ ਸਟਾਰ ਵੀ ਬਹੁਤ ਨੇ। ਜਿੱਦਾਂ ਸਟਾਰ ਜਿਵੇਂ ਹੁੰਦਾ ਨਾ ਸੀ, ਉਹ ਪਹਿਲਾਂ ਫਿਲਮਾਂ ਦਾ ਪੋਸਟਰ ਆਉਂਦਾ ਹੁੰਦਾ ਸੀਗਾ ਤੇ ਉਹ ਪੰਜਾਬੀ ਚ ਲਿਖਿਆ ਹੁੰਦਾ ਸੀ ਸਿਤਾਰੇ, ਬਾਅਦ ਦੇ ਵਿੱਚ ਫਿਰ ਪੋਸਟਰ ਇੰਗਲਿਸ਼ ਚ ਜ਼ਿਆਦਾ ਬਣ ਲੱਗੇ ਤੇ ਸਟਾਰ ਕਾਸਟਿੰਗ ਯਾਨੀ। ਤਾਂ ਇਹ ਸਟਾਰ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਭਗਵੰਤ ਮਾਨ, ਇਸ ਤੋਂ ਇਲਾਵਾ ਹਰਜੋਤ ਬੈਂਸ, ਹਰਪਾਲ ਚੀਮਾ, ਹਰਭਜਨ ਸਿੰਘ ਤੇ ਇਧਰੋਂ ਅਮਨ ਅਰੋੜਾ ਵੀ ਹੈਗੇ ਨੇ। ਪਰ ਇਸ ਸਾਰੇ ਜੇ ਤੁਸੀਂ ਲਿਸਟ ਨੂੰ ਚੰਗੀ ਤਰ੍ਹਾਂ ਨਿਹਾਰੋਗੇ, ਚੰਗੀ ਤਰ੍ਹਾਂ ਵੇਖੋਗੇ ਤਾਂ ਇੱਕ ਨਾਮ ਬੜਾ ਹੈਰਾਨ ਕਰਦਾ ਹੈ ਜੀ। ਉਹ ਹੈ ਰਜਿੰਦਰਪਾਲ ਗੌਤਮ ਦਾ। ਜੀ, ਵੇਖੋ ਰਾਜਨੀਤੀ, ਵੇਖੋ ਰਾਜਨੀਤੀ ਦੇ ਰੰਗ ਕਿ ਜਦੋਂ ਇੱਕ ਬੌਧ ਧਰਮ ਦੇ ਸਮਾਗਮ ਦੇ ਵਿੱਚ 10,000 ਹਿੰਦੂ ਕਨਵਰਟ ਹੋਏ ਸਨ ਤਾਂ ਇਹ ਉਹੀ ਰਜਿੰਦਰਪਾਲ ਗੌਤਮ ਆ ਜਿਹਨੇ ਉੱਥੇ ਪ੍ਰਧਾਨਗੀ ਕੀਤੀ ਸੀ ਉਸ ਸਮਾਗਮ ਦੀ। ਤੇ ਇਹਨਾਂ ਨੇ ਸਹੁੰ ਚੁਕਾਈ ਸੀਗੀ ਕਿ ਹਿੰਦੂ ਦੇਵੀ ਦੇਵਤਿਆਂ ਦੀ ਪੂਜਾ ਨਹੀਂ ਕਰਨੀ। ਉਸ ਤੋਂ ਬਾਅਦ ਗੁਜਰਾਤ ਦੇ ਵਿੱਚ ਬੜਾ ਜ਼ਬਰਦਸਤ ਵਿਰੋਧ ਹੋਇਆ ਤੇ ਇਹਨਾਂ ਨੇ ਅਸਤੀਫਾ ਲੈ ਲਿਆ ਸੀ ਰਜਿੰਦਰਪਾਲ ਗੌਤਮ ਦਾ। ਮਤਲਬ ਕਿ ਸਾਰਾ ਕੁਝ ਫਿਕਸ ਹੀ ਕਰੀ ਜਾਂਦੇ ਆ ਯਾਰ। ਤਾਂ ਹੁਣ ਐਮਸੀਡੀ ਇਲੈਕਸ਼ਨ ਦੇ ਵਿੱਚ ਉਹ ਸਟਾਰਾਂ ਦੀ ਸੂਚੀ 'ਚ ਆ। ਸੋ ਸਟਾਰ ਯਾਰ, ਕਲਾਕਾਰ ਸਾਰੇ ਆਪਦਾ ਬਾਈ ਕਰਨ, ਕੋਈ ਚੱਕਰ ਨਹੀਂ ਹੈਗਾ। ਪਰ ਇੱਕ ਸਾਡੀ ਮਿਹਨਤ ਹੈਗੀ ਆ ਕਿ ਸਾਡੇ ਸੀਐਮ ਨੂੰ ਨਾ ਇਹ ਕੋਈ ਟਿਕ ਲੈਣ ਦੋ ਦਿਨ, ਕੋਈ 4 ਦਿਨ। ਜੀ ਜਦੋਂ ਦਾ ਬਣਿਆ ਇਹਨੂੰ ਤੇ ਦਿੱਲੀ ਦੇ, ਹਿਮਾਚਲ ਦੇ, ਗੁਜਰਾਤ ਦੇ ਗੇੜਿਆਂ ਨਹੀਂ ਖਾ ਲਿਆ ਹੈ। ਲੋਕ ਇੱਥੇ ਕਿਸ ਮਾਹੌਲ 'ਚ ਰਹਿ ਰਹੇ ਨੇ ਉਹ ਸਭ ਤੁਹਾਡੇ ਸਾਹਮਣੇ ਹੀ ਹੈ। ਇੱਥੇ ਕੁੜੀ ਨੂੰ ਛੱਡਣ ਜਾ ਰਹੀ ਬੀਬੀ ਸਕੂਟੀ ਤੇ ਬੈਠਣ ਲੱਗਦੀ ਆ, ਸ਼ਰੇਆਮ ਦਿਨ ਚਿੱਟੇ ਇੱਕ ਬੰਦਾ ਪਿਸਤੌਲ ਲੈ ਕੇ ਆਉਂਦਾ ਹੈ, ਉਹਦੇ ਤੋਂ ਚੈਨੀ ਖੋਹਣ ਦਾ ਯਤਨ ਕਰਦਾ ਹੈ, ਜਨਾਨੀ ਥੱਲੇ ਡਿੱਗ ਪੈਂਦੀ ਹੈ, ਬੱਚੀ ਵਿਚਾਰੀ ਮਾਸੂਮ ਬੱਚੀ ਕੋਲ ਬਸਦਾ, ਉਹ ਵਿਰੋਧ ਕਰਦੀ, ਉਹਦੇ ਚਾਟਾ ਮਾਰਦਾ ਹੈ, ਗਲੀ ਭਰੀ ਦੇ ਵਿੱਚੋਂ ਚੈਨੀ ਖੋਹ ਕੇ ਲੈ ਜਾਂਦਾ। ਦੱਸੋ ਕੀ ਕਰੋਗੇ ਤੁਸੀਂ ਜੀ? ਪਿਸਤੌਲ ਹੱਥ 'ਚ ਫੜਿਆ। ਮਤਲਬ ਕਿ ਸਾਡੇ ਤੇ ਇੱਥੇ ਜੰਗਲ ਰਾਜ ਬਣਿਆ। ਇਹ ਜਾ ਕੇ ਉੱਥੇ ਪਤਾ ਨਹੀਂ ਕਿਹੜੇ ਮੂੰਹ ਦੇ ਨਾਲ ਉੱਥੇ ਛੁਰਲੀਆਂ ਛੱਡੀ ਜਾਂਦੇ ਆ। ਸੋ ਰੱਬ ਦਾ ਵਾਸਤਾ, ਤੁਸੀਂ ਇੱਥੇ ਸਰਕਾਰ ਬਣਾ ਦਿੱਤੀ, ਇਹਨੂੰ ਹੁਣ ਸਰਕਾਰ ਚੱਲ ਤੇ ਲੈਣ ਦਿਓ, ਚੱਲ ਤੇ ਲੈਣ ਦਿਓ। ਕਦੀ ਕਿਤੇ ਦੱਬੀ ਫਿਰਦੇ, ਕਦੇ। ਇਹਦਾ ਮਤਲਬ ਕਿ ਇਹ ਜਿਹੜੇ ਮੁੱਖ ਮੰਤਰੀ ਇਹ ਘੱਟ ਨੇ ਜਿਹੜੇ, ਤੇ ਇਹਨਾਂ ਦੀ ਕਠਪੁਤਲੀ ਜ਼ਿਆਦਾ ਬਣੇ ਪਏ ਨੇ ਕਿ ਕਦੇ ਉੱਥੇ ਚੋਣ ਪ੍ਰਚਾਰ ਕਦੇ ਉੱਥੇ ਚੋਣ ਪ੍ਰਚਾਰ ਕਰੋ। ਤਾਂ ਤੁਸੀਂ ਉਹਨੂੰ ਸਟਾਰ ਕੰਪੇਨਰ ਹੀ ਬਣਾ ਲਓ, ਇੱਥੇ ਚੀਫ ਮਿਨਿਸਟਰ ਕਿਸੇ ਹੋਰ ਨੂੰ ਲਾ ਲਓ ਜੀ। ਬਈ ਇਹ ਗੱਲਾਂ ਜਿਹੜੀਆਂ ਨੇ ਉਹ ਸੋਚਣੀਆਂ ਚਾਹੀਦੀਆਂ, ਦੇਖਣੀਆਂ ਚਾਹੀਦੀਆਂ। ਬਾਕੀ ਇਹਨਾਂ ਦੀ ਰਾਜਨੀਤੀ ਜਿਹੜੀ ਹੈ, ਚਲੋ ਆਪਣੀ ਚਾਲੇ ਚੱਲਦੀ ਹੈ, ਠੀਕ ਹੈ। ਪ੍ਰਚਾਰ ਵਾਸਤੇ ਜਾਣਾ ਪੈਂਦਾ, ਕੋਈ ਤੁਸੀਂ ਇੱਕ ਅੱਧੀ ਰੈਲੀ ਕਰ ਰਹੇ ਹੋ ਕਿਸੇ ਸਟੇਟ ਦੇ ਵਿੱਚ, ਠੀਕ ਹੈ, ਆਪਣੀ ਹਾਜ਼ਰੀ ਲਵਾਓ, ਕਿਤੇ ਜਾਓ ਤੁਸੀਂ ਤੇ ਉੱਥੇ ਰੋਡ ਸ਼ੋਆਂ ਤੱਕ ਜਾ ਕੇ ਪਤਾ ਨਹੀਂ ਕੀ ਕੱਢਣਾ, ਉੱਥੇ ਚਰਖੇ ਕੱਤੀ ਜਾਂਦੇ ਹੋ, ਕਦੇ ਗਰਬਾ ਖੇਡੀ ਜਾਂਦੇ ਹੋ। ਆਪਣਾ ਸਟੇਟ ਸੰਭਾਲੋ, ਨਹੀਂ ਤਾਂ ਲੋਕਾਂ ਨੇ ਤੁਹਾਨੂੰ ਸਾਂਭ ਦੇਣਾ ਜੇ, ਗੱਲ ਯਾਦ ਰੱਖਿਓ।